ਇਹ ਤੇ ਖੈਰ ਹੋ ਗਈ ਕਿ ਤੁਸੀਂ ਆਪਣੇ ਹੋ। ਤੇ ਇਸ ਤੋਂ ਪਹਿਲੇ ਜਿਹੜੇ ਸੀਗੇ ਜਿੱਦਾਂ ਰਹਿੰਦੇ ਸੀਗੇ, ਤੁਸੀਂ ਦੱਸ ਰਹੇ ਹੋ ਕਿ ਇੱਕ ਕੇਰ ਸਿੰਘ ਗੱਲ ਵੀ ਜਿਹੜਾ ਭਰਾ ਬਣਿਆ ਹੋਇਆ ਸੀ ਤੁਹਾਡੇ ਦਾਦਾ ਜੀ ਦਾ, ਉਧਰ ਵੀ ਜਾਣਾ ਪਹਿਲੇ, ਉਸ ਤੋਂ ਪਹਿਲੇ ਕੋਈ ਇਦਾਂ ਦੀ ਸੀਗੀ ਗੱਲ ਕਿ ਆਪਸ ਦੇ ਵਿੱਚ ਕਿ ਕੋਈ ਇੰਨੀ ਅੰਦਾਜ਼ਾ ਹੁੰਦਾ ਬੰਦੇ ਨੂੰ ਕਿ ਆ ਤੇ ਪੁਰਾਣੀ ਕੀ ਹੁੰਦੀ ਨਾ ਨਫ਼ਰਤ, ਪਹਿਲੇ ਕਿੱਦਾਂ ਨਫ਼ਰਤ ਸੀ ਭੈਣ ਭਰਾ ਸੀ, ਕਿੱਦਾਂ ਉਦੋਂ ਕੀ ਸੀ ਮਾਮਲਾ? ਸਰ ਉਸ ਦੀ ਵਜ੍ਹਾ ਹੈਗੀ ਹੈ ਕਿ ਸਾਡਾ ਜਿਹੜਾ ਇਲਾਕਾ ਨਾ ਅੰਬਾਲੇ ਦੀ ਰੋਪੜ ਤਹਿਸੀਲ, ਖਰੜ ਤਹਿਸੀਲ ਔਰ ਪਟਿਆਲਾ ਸਾਈਡ, ਉਸ ਇਲਾਕੇ 'ਚ ਆਬਾਦੀ ਦੇ ਲਿਹਾਜ਼ ਨਾਲ ਅਸੀਂ ਜ਼ਿਆਦਾ, ਉੱਥੇ ਹਿੰਦੂ ਗੁੱਜਰ ਐਂਡ ਮੁਸਲਿਮ ਗੁੱਜਰ ਅਗਰ ਪਾਓ ਤਾਂ ਆਬਾਦੀ ਦੇ ਲਿਹਾਜ਼ ਨਾਲ ਜ਼ਿਆਦਾ ਨੇ। ਜਦੋਂ ਮਜ਼ਹਬ ਦੀ ਵੰਡ ਆਏਗੀ ਤਾਂ ਫਿਰ ਉਹ ਵੱਧ ਜਾਂਦੇ ਨੇ। ਅੱਛਾ, ਯਾਨੀ 100 ਦੇ ਵਿੱਚੋਂ 70% ਅਸੀਂ ਮੁਸਲਮਾਨ, 30% 70% ਹਿੰਦੂ ਆ ਸਾਡੇ ਲੋਕ, ਠੀਕ ਹੈ। ਅੱਛਾ, ਉਸ ਤੋਂ ਬਾਅਦ ਦੂਸਰੇ ਨੰਬਰ 'ਤੇ ਆਬਾਦੀ ਸੀ ਰਾਜਪੂਤਾਂ ਦੀ। ਸਹੀ ਹੈ, ਉਹ ਵੀ ਉਹੀ ਸੀ ਕਿ 30% ਮੁਸਲਮਾਨ, 70% ਹਿੰਦੂ ਰਾਜਪੂਤ, ਠੀਕ ਹੈ। ਉਹ ਆਬਾਦੀ ਮਜ਼ਹਬ ਦੇ ਲਿਹਾਜ਼ ਨਾਲ ਉਹਨਾਂ ਦੀ ਬਣਦੀ ਜ਼ਿਆਦਾ ਰਹਿੰਦੀ ਹੈ, ਲੇਕਿਨ ਬਰਾਦਰੀ ਦੇ ਲਿਹਾਜ਼ ਨਾਲ ਅਸੀਂ ਜ਼ਿਆਦਾ ਸਾਂ, ਠੀਕ ਹੈ ਜੀ। ਅਸੀਂ ਬੇਸਿਕਲੀ ਅਕਬਰਪੁਰ ਰੋਪੜ ਦੇ ਰਹਿਣ ਵਾਲੇ ਹਾਂ। ਸਾਡਾ ਰਕਬਾ ਸੀ ਉੱਥੇ, ਦਾਦਾ ਜੀ ਉੱਥੇ ਸ਼ਿਫਟ ਹੋਏ ਸੀ ਦਾਦਾ ਜੀ, ਠੀਕ ਹੈ। ਉੱਥੇ ਧਰਮ ਦੇ ਭਾਈ ਕੋਈ ਕਿਸੇ ਕਿਸਮ ਦਾ ਕੋਈ ਨਫ਼ਰਤ ਮਜ਼ਹਬ ਦੇ ਹਵਾਲੇ ਨਾਲ ਸਾਡੇ ਉਸ ਖਿੱਤੇ 'ਚ ਹੈ ਹੀ ਨਹੀਂ ਸੀ। ਬਕੌਲ ਸਾਡੇ ਬਜ਼ੁਰਗਾਂ ਦੇ ਸਿਰਫ ਉਂਝ ਮਕਾਮੀ ਲੈਵਲ 'ਤੇ ਜਿਹੜੀਆਂ ਲੜਾਈਆਂ ਹੁੰਦੀਆਂ ਹਰ ਜਗ੍ਹਾ 'ਤੇ ਹੁੰਦੀਆਂ, ਚੌਧਰ ਦੀਆਂ ਲੜਾਈਆਂ ਉਹ ਹੈ ਸਨ। ਸਾਡੀ ਸਿੱਖਾਂ ਨਾਲ ਮਨੂ ਵਜੇ ਦੇ ਨਾਲ ਸਾਡੀ ਦੁਸ਼ਮਣੀ ਸੀ, ਠੀਕ ਹੈ ਜੀ। ਨੀਲਮ ਐਸਿਡ ਬੈਕ ਪਿੰਡ ਸੀ ਸਾਡੇ ਸਿੱਖ, ਉੱਥੇ ਸਾਡੀ ਦੁਸ਼ਮਣੀ ਸੀ। ਜਦੋਂ ਪਾਰਟੀਸ਼ਨ ਹੋਈ ਹੈ ਉਦੋਂ ਮੇਰੇ 2 ਤਾਏ ਅੰਬਾਲਾ ਜੇਲ੍ਹ ਦੇ ਵੀ ਸਨ। ਉਹ ਸਾਡੀ ਮਕਾਮੀ ਲੜਾਈ ਹੈ, ਉਹਦਾ ਮਜ਼ਹਬ ਨਾਲ ਜਾਂ ਪਾਰਟੀ ਨਾਲ ਕੋਈ ਤਾਲੁਕ ਨਹੀਂ, ਠੀਕ ਹੈ ਜੀ। ਉਹਦੇ ਚੌਧਰ ਦੀ ਲੜਾਈ ਸੀ, ਲੇਕਿਨ ਕਿਸੇ ਕਿਸਮ ਦੀ ਨਫ਼ਰਤ। ਕੇਹੜ ਸਿੰਘ ਜਿਹੜੇ ਨੰਬਰਦਾਰ ਹੈ ਸਗੇਤਰੀ ਪਿੰਡ ਦੇ, ਇਹ ਮੇਰੇ ਦਾਦੇ ਧਰਮ ਦੇ ਭਾਈ ਬਣੇ ਸੀ। ਜਿਸ ਸਮੇਂ ਪੜਦਾਦਾ ਜੀ ਫੌਤ ਹੋਏ ਨੇ ਉਦੋਂ ਸਰਦਾਰ ਅਜੀਤ ਸਿੰਘ ਜ਼ੈਲਦਾਰ ਮਨੀ ਮਾਜਰਾ, ਉਹਨਾਂ ਨੇ ਉਹ ਭਾਈ ਬਣੇ ਸਨ ਮੇਰੇ ਪੜਦਾਦਾ ਜੀ ਦੇ। ਉਹਦੇ ਬੜੇ ਮਸ਼ਹੂਰ ਹੈ ਕਿ ਸਾਡੀ ਜਿਹੜੀ ਕੋਠਾ ਸੀ ਨਾ ਬੜਾ ਵੱਡਾ, ਉਹ ਸਿਰਫ ਪੱਗਾਂ ਨਾਲ ਭਰਿਆ ਸੀ। ਬਾਬਾ ਜੀ ਦੇ ਖਤਮ ਦੇ ਉੱਤੇ ਚਲੀਸਵੇ 'ਤੇ ਜਿਹੜੇ ਲੋਕ ਆਉਂਦੇ ਨੇ ਨਾ ਤਾਲੁਕ ਵਾਲੇ, ਉਹ ਪੱਗਾਂ ਲਿਆਉਂਦੇ ਸੀ ਉਦੋਂ ਰਸਮ ਆਈ, ਉਹ ਪੱਗਾਂ ਨਾਲ ਹੀ ਕੋਠਾ ਹੀ ਭਰਿਆ ਹੋਇਆ ਸੀ। ਇਹ ਹਾਲਤ ਸੀ ਉੱਥੇ ਮਿਲਣ ਵਰਤਨ ਦਾ ਔਰ ਮੁਹੱਬਤ ਦਾ। ਅਗਰ ਕੋਈ ਲੜਾਈ ਸੀ ਤਾਂ ਮਕਾਮੀ ਚੌਧਰਾਹਟ ਦੀ, ਉਹ ਹਰ ਦੁਨੀਆ ਹਰ ਜਗ੍ਹਾ 'ਤੇ ਹੁੰਦੀ ਹੈ, ਲੇਕਿਨ ਮਜ਼ਹਬ ਦੇ ਹਵਾਲੇ ਨਾਲ ਲੜਾਈ ਕੋਈ ਨਹੀਂ ਸਾਡੀ, ਕੋਈ ਲੜਾਈ ਕਿਸੇ ਕਿਸਮ ਦੀ ਵੀ। ਅੱਛਾ, ਠੀਕ ਹੈ ਜੀ। ਔਰ ਚੌਧਰੀ ਮਿਲਕੀਸ ਹੈ, ਉਹ ਵੀ ਇੱਕ ਰਈਸ ਸੀ ਸਾਡੇ ਇਲਾਕੇ ਦਾ, ਉਹ ਵੀ ਮੇਰੇ ਪੜਦਾਦੀ ਦਾ ਧਰਮ ਦਾ ਭਾਈ ਸੀ। ਇਹ ਚੌਧਰੀ ਸਰਦਾਰ ਅਜੀਤ ਸਿੰਘ ਜ਼ੈਲਦਾਰ, ਇਹ ਤਾਂ ਪਾਰਟੀਸ਼ਨ ਤੋਂ ਬਾਅਦ 1900 ਤੇ ਗਾਲਬਨ 68-69 'ਚ ਨਨਕਾਣਾ ਆਇਆ। ਉਹਨੇ ਨਨਕਾਣਾ ਆ ਕੇ ਮਸਜਿਦਾਂ ਦੇ ਵਿੱਚ ਐਲਾਨ ਕਰਵਾਇਆ ਕਿ ਜਿਹੜੀ ਮੁੰਨੂ ਦੀ ਫੈਮਿਲੀ ਅਕਬਰਪੁਰ ਵਾਲੀ ਮੈਸੇਟੇ ਵਾਲੇ, ਉਹਨਾਂ ਦਾ ਕਿ ਕਿਸੇ ਫਰਦ ਦੇ ਬਾਰੇ ਕੋਈ ਜਾਣਦਾ ਤੇ ਉਹ ਰਾਬਤਾ ਕਰੇ। ਉੱਥੇ ਫਿਰ ਮੰਡੀ ਦੇ ਅੰਦਰ ਹੀ ਸਾਡੇ ਲੋਕਾਂ ਦੇ ਹੋਟਲ ਹੈ ਨਨਕਾਣਾ ਮੰਡੀ, ਉਹਨਾਂ ਨੇ ਸੁਣ ਕੇ ਉਹਨੂੰ ਰਾਬਤਾ ਕੀਤਾ ਜਾ ਕੇ ਉਹਨੇ ਪੁੱਛਿਆ ਕਿ ਯਾਰ ਉਹਨਾਂ ਦੀ ਫੈਮਿਲੀ ਦਾ ਕੋਈ ਬੰਦਾ ਦੱਸੋ। ਮੈਂ ਤਾਂ ਸੁਣਿਆ ਕਿ ਸਾਰਾ ਖਤਮ ਹੋ ਗਿਆ। ਉਹਨਾਂ ਨੇ ਕਿਹਾ ਨਹੀਂ ਜੀ ਉਹਨਾਂ ਦੇ ਕੁਛ ਹੈ ਨੇ ਇੱਥੇ ਫਲਾਣੇ ਵਾੜਾ ਮਿਸਿੰਗ ਤੇ ਨਾਲ ਹੀ ਹੈ ਬਲਕਿ ਮਾਂ ਨਾਲ ਦੇ। ਫਿਰ ਉਹਨੂੰ ਲੈ ਕੇ ਸਾਡੇ ਆਏ, ਉਹ ਸਾਡੇ ਦਰਵਾਜ਼ਿਆਂ ਨੂੰ ਤੇ ਕੁੰਡੀਆਂ ਨੂੰ ਚੁੰਮ ਚੁੰਮ ਕੇ ਰੋਂਦਾ ਸੀ। ਸਰਦਾਰ ਅਜੀਤ ਸਿੰਘ ਜ਼ੈਲਦਾਰ ਮਨੀ ਮਾਜਰਾ, ਅੱਛਾ, ਠੀਕ ਹੈ ਜੀ। ਅਤੇ ਖੁਰਲੀਆਂ ਦੇ ਵਿੱਚ ਜਿਹੜੇ ਜਾਨਵਰ ਖੜ੍ਹੇ ਸੀ ਨਾ ਖੁਰਲੀਆਂ ਦੇ ਬਾਹਰ, ਉਹਨਾਂ ਨੂੰ ਹੱਥ ਲਾ ਲਾ ਕੇ ਰੋ ਰਿਹਾ ਸੀ। ਇੱਕ ਬੜਾ ਸਵਾਲ ਆਮ ਤੌਰ 'ਤੇ ਉੱਠਦਾ ਵਾ ਤੇ ਕਿਹਾ ਵੀ ਜਾਂਦਾ ਕਿ ਤਕਸੀਮ ਤੋਂ ਪਹਿਲੇ ਜਿਹੜਾ ਸੀਗਾ ਹਿੰਦੂ ਅਤੇ ਮੁਸਲਮਾਨ ਇੱਕ ਦੂਜੇ ਦੇ ਭਾਂਡਿਆਂ ਨੂੰ ਹੱਥ ਲਾਉਣ ਤੋਂ, ਇੱਕ ਦੂਜੇ ਦੇ ਖਾਣ ਪੀਣ ਤੋਂ ਬੜਾ ਇਹਨਾਂ ਦੇ ਵਿੱਚ ਹੁੰਦਾ ਸੀਗਾ। ਮੁਸਲਿਮ ਪਾਣੀ ਲੈਦਾ ਅਤੇ ਹਿੰਦੂ ਪਾਣੀ ਲੈਦਾ, ਇੱਦਾਂ ਦੇ ਇਹਦੇ ਬਾਰੇ 'ਚ ਕੀ? ਸਰ ਇਹ ਨਾ ਹਿੰਦੂ ਦਾ ਮਸਲਾ ਹੈ, ਨਾ ਮੁਸਲਮਾਨ ਦਾ ਮਸਲਾ, ਨਾ ਸਿੱਖ ਦਾ ਮਸਲਾ। ਇਹ ਮਾਈਗ੍ਰੇਟਡ ਮੁਸਲਿਮ ਬ੍ਰੇਨ ਪਲੱਸ ਬ੍ਰਿਟਿਸ਼ ਬ੍ਰੇਨ ਜਿਹੜੇ ਰੂਲ ਕਰ ਰਹੇ ਸਨ, ਠੀਕ ਹੈ ਜੀ, ਪਲੱਸ ਨਵਾਬੀਨ ਜਿਹੜੇ ਕਿ ਕੁਆਲੀਫਾਈ ਨਹੀਂ ਸੀ ਕਰਦੇ, ਬਾਹਰੋਂ ਆ ਕੇ ਜਾਗੀਰਾਂ ਲੈ ਲਈਆਂ। ਉਹਨਾਂ ਨੂੰ ਪਤਾ ਸੀ ਕਿ ਜਿਸ ਵਕਤ ਇਕੱਠਾ ਹੋਏਗਾ ਅੰਗਰੇਜ਼ ਚਲਾ ਜਾਏਗਾ ਅਤੇ ਡੈਮੋਕ੍ਰੇਟਿਕ ਸਿਸਟਮ ਆਏਗਾ। ਡੈਮੋਕ੍ਰੇਟਿਕ ਸਿਸਟਮ ਦੇ ਅੰਦਰ ਅਕਸਰੀਅਤ ਦੀ ਹੁਕੂਮਤ ਹੋਈ, ਅਕਸਰੀਅਤ ਹਿੰਦੂਆਂ ਦੀ ਹੈ, ਸਾਡਾ ਕੀ ਬਣੇਗਾ? ਨਵਾਬ ਤੇ ਅਸੀਂ ਹਾਂ, ਸਾਨੂੰ ਤਾਂ ਜੁੱਤੀਆਂ ਪੈਣਗੀਆਂ। ਇਹ ਸਾਰੇ ਮਫਾਦਾਤ ਮਿਲ ਗਏ। ਗੋਰਿਆਂ ਦੀ ਜ਼ਰੂਰਤ ਸੀ ਕਿ ਕਮਿਊਨਿਸਟ ਇਨਕਲਾਬ ਦੇ ਅੱਗੇ ਬੰਨ ਬੰਨਣਾ। ਪਹਿਲੀ ਦਿਫਾਈ ਲਾਈਨ ਅਫਗਾਨਿਸਤਾਨ ਬਫਰ ਸਟੇਟ ਡਿਕਲੇਅਰ ਕਰਦੀ। ਦੂਜਾ ਉਹਨਾਂ ਨੇ 6 ਜ਼ਿਲ੍ਹੇ, ਪਹਿਲੇ ਫਿਰ ਟਰਾਈਬਲ ਬੈਲਟ ਬਣਾਈ, ਸੈਕਿੰਡ ਟਰਾਈਬਲ ਬੈਲਟ ਤੋਂ ਬਾਅਦ ਫਿਰ ਵੀ ਦਿਲ ਮੰਨਿਆ, ਫਿਰ ਉਹਨਾਂ ਨੇ NWFP ਬਣਾਇਆ, 6 ਜ਼ਿਲ੍ਹੇ ਪੰਜਾਬ ਤੋਂ ਵੱਖਰੇ ਕਰਕੇ ਅਲੱਗਾ ਸੂਬਾ ਬਣਾਇਆ। ਫਿਰ ਮਜ਼ਹਬ ਦੇ ਨਾਂ 'ਤੇ ਇੱਥੇ ਪ੍ਰੋਪਗੈਂਡਾ ਕੀਤਾ ਕਿ ਰਸ਼ੀਅਨ ਕਮਿਊਨਿਸਟ ਸਰਦਾਰੀਏ ਨੇ, ਕਾਫਰ ਨੇ। ਅਸਲ ਮਸਲਾ ਸੀ ਇੰਡੀਆ ਨੂੰ ਕਮਿਊਨਿਜ਼ਮ ਤੋਂ ਬਚਾਉਣਾ, ਠੀਕ ਹੈ ਜੀ। ਪਾਕਿਸਤਾਨ ਦਾ ਜਿਹੜਾ ਬਣਾਇਆ ਗਿਆ ਉਹ ਉਸ ਪਲੈਨਿੰਗ ਦਾ ਹਿੱਸਾ ਹੈ ਕਿ ਮਜ਼ਹਬ ਦੇ ਨਾਂ 'ਤੇ ਸਟੇਟ ਬਣਾਉਣੀ ਸੀ। ਔਰ ਇੱਥੇ 1.5-2 ਸਾਲ ਪ੍ਰੋਪਗੈਂਡਾ ਹੋਇਆ ਕਿ ਕਾਫਰ ਨੇ, ਕਮਿਊਨਿਸਟ ਦਾਰੀਏ ਨੇ। ਅਸਲ ਮਸਲਾ ਸੀ ਕਿ ਇਹਨਾਂ ਦੇ ਅੰਦਰ ਮਜ਼ਹਬੀ ਲਿਹਾਜ਼ ਨਾਲ ਜਿਹੜਾ ਪ੍ਰੋਗਰਾਮ ਕਰਾਂਗੇ, ਇਹ ਟਰਾਈਬਲ ਬੈਲਟ ਬਣਾਉਣ ਵਾਲਿਆਂ ਨੂੰ ਅਸਲਾ ਬਣਾਉਣ ਦੀ ਟੈਕਨੋਲੋਜੀ ਖੁਦ ਦਿੱਤੀ ਗੋਰੇ ਨੇ।
ਇਹ ਪਠਾਣਾਂ ਨੂੰ, ਤਾਂ ਕਿ ਇੱਕ ਮਜ਼ਹਬੀ ਪ੍ਰੋਪਗੈਂਡਾ, ਦੂਜਾ ਨੂੰ ਅਸਲਾ ਦੇ ਦਿੱਤਾ ਕਿ ਖੁਦ ਹੀ ਬਣਾਉਣਗੇ। ਜਦੋਂ ਕਿਤੇ ਉਹ ਮੂਵ ਹੋਏਗਾ ਤੇਰੇ ਇਨਕਲਾਬ, ਇਹ ਖੁਦ ਹੀ ਬਣਾਈ ਜਾਣਗੇ, ਲੜੀ ਜਾਣਗੇ। ਮਕਸਦ ਇੰਡੀਆ ਨੂੰ ਬਚਾਉਣਾ ਸੀ, ਔਰ ਉਹ ਪਲੈਨਿੰਗ ਉਹਨਾਂ ਦੀ ਬਿਲਕੁਲ ਕਾਮਯਾਬ ਹੋਈ। ਰਸ਼ੀਆ ਅਫਗਾਨਿਸਤਾਨ 'ਚ ਆਇਆ, ਟਰਾਈਬਲ ਬੈਲਟ ਵਾਲੇ ਲੋਕ ਇਸਤੇਮਾਲ ਹੋਏ, ਮਜ਼ਹਬ ਇਸਤੇਮਾਲ ਹੋਇਆ। ਪਾਕਿਸਤਾਨ ਮਜ਼ਹਬ ਦੇ ਨਾਂ 'ਤੇ ਬਣਾ ਸੀ, ਇੱਥੇ ਸਾਡਾ ਲੱਖਾਂ ਬੱਚਾ ਮਰਵਾਤਾ ਇਹਨਾਂ ਨੇ ਰਸ਼ੀਆ ਦੇ ਖਿਲਾਫ ਅਫਗਾਨਿਸਤਾਨ 'ਚ। ਉਹ ਜੋ ਗੋਰੇ ਨੇ ਸੋਚਿਆ ਸੀ ਉਹ ਇਸਤੇਮਾਲ ਕਰ ਲਿਆ। ਨਹੀਂ, ਇਹ ਤੇ ਗੱਲ ਦੂਜੇ ਪਾਸੇ ਤੁਰ ਪਈ। ਹਾਂਜੀ। ਮੈਂ ਜਿਹੜੀ ਗੱਲ ਸਪੈਸੀਫਿਕ ਸੀ, ਉਦੋਂ ਇਹ ਮਸਾਇਲ ਵਾਕਈ ਸੀਗੇ, ਕੋਈ ਬਕਵਾਸ ਇੱਕ ਦੂਜੇ ਕਰਦੇ ਦੇ ਨੇ। ਘਰੋਂ ਖਾਣ। ਮੈਂ ਜਿਹੜੇ ਜਿਸ ਐਂਗਲ ਤੇ ਬੋਲ ਰਿਹਾ, ਇਹ ਉਹਨਾਂ ਲੋਕਾਂ ਦਾ ਜਿਹੜੇ ਮਾਈਗ੍ਰੇਟ, ਜਿਹੜੇ ਇੱਥੇ ਮਿਨਾਰਟੀ ਦੇ ਵਿੱਚ ਸਨ, ਲੇਕਿਨ ਅਪਰ ਕਲਾਸ ਦੇ ਨਵਾਬੀਨ ਤੇ ਵੱਡੇ ਬਣਾ, ਉਹਨਾਂ ਦੀ ਜ਼ਰੂਰਤ ਸੀ, ਉਹਨਾਂ ਦੀ ਜ਼ਰੂਰਤ ਸੀ। ਗੋਰਿਆਂ ਦੀ ਆਪਣੀ ਜ਼ਰੂਰਤ ਸੀ। ਸਾਡਾ ਤੇ ਮਸਲਾ ਹੀ ਨਹੀਂ ਸੀ ਇਹ, ਕਿਉਂਕਿ ਕਿਸੇ ਵੀ ਹਿੰਦੂ ਮੁਸਲਿਮ ਫਸਾਦਾਂ ਦਾ ਨਾਮੋ ਨਿਸ਼ਾਨ ਨਹੀਂ ਸੁਣਿਆ। ਮੇਰੀ ਹੁਣ 62 ਸਾਲ ਦੀ ਉਮਰ ਹੋ ਗਈ ਹੈ। ਮੈਂ ਆਪਣੇ ਵਾਲਦੈਨ ਤੋਂ ਦਾਦੇ ਕਿਸੇ ਤੋਂ ਕਦੇ ਕਿਸੇ ਨਫ਼ਰਤ ਦੀ ਗੱਲ ਹੀ ਨਹੀਂ ਸੁਣੀ, ਬਲਕਿ ਉਹ ਰੋਂਦੇ ਰਹੇ। ਮੇਰੇ ਵਾਲਦ ਸਾਹਿਬ ਦੀ ਜਦੋਂ ਫੌਤਗੀ ਹੋਈ ਹੈ, ਅੱਜ ਤੋਂ ਤਕਰੀਬਨ ਕੋਈ 12-15 ਸਾਲ ਪਹਿਲੇ, ਉਹ ਹਰ ਵਕਤ ਨਾ ਉਹ ਆਪਣੇ ਇਲਾਕੇ ਨੂੰ ਯਾਦ ਕਰਕੇ ਰੋਂਦੇ ਰਹਿੰਦੇ ਸਨ। ਠੀਕ ਹੈ ਜੀ। ਜਿਸ ਵਕਤ ਜਿਸ ਰਾਤ ਉਹਨਾਂ ਦੀ ਰੂਹ ਨਿਕਲੀ ਹੈ ਨਾ, ਮੇਰੇ ਬੱਚੇ ਵਾਈਫ ਸਾਰੇ ਹਲਕੇ ਜਿਹੇ ਬਿਮਾਰ ਸਨ, ਮਿਲਣ ਗਏ। ਸ਼ਾਮ ਦਾ ਟਾਈਮ ਸੀ, ਰਾਤ ਦਾ, ਬੜਾ ਇੰਜੋਏ ਕਰ ਰਹੇ ਸਨ, ਗਾਣੇ ਗਾ ਰਹੇ ਸਨ। ਉਹ ਆਪਣੇ ਨਾ ਪਹਾੜੀ ਲੈ ਜਿਹੜਾ ਸਾਡਾ ਗੋਜ, ਉੱਥੋਂ ਦੇ ਬੜੇ ਸ਼ੌਕੀਨ ਸਨ, ਗਾ ਰਹੇ ਸਨ। ਅਤੇ ਮੇਰੀ ਵਾਈਫ ਨੇ ਕਿਹਾ ਕਿ ਅੱਜ ਤੇ ਮਾਮਾ ਜੀ ਬੜੇ ਖੁਸ਼ ਨੇ। ਠੀਕ। ਅਤੇ ਉਹ ਉਹਨਾਂ ਨੇ ਅੱਗੋਂ ਜਵਾਬ ਦਿੱਤਾ, ਕਹਿੰਦਾ ਮੈਂ ਆਪਣੇ ਵਤਨਾਂ 'ਚ ਫਿਰ ਰਿਹਾ, ਮੈਂ ਆਪਣੇ ਵਤਨਾਂ 'ਚ ਫਿਰ ਰਿਹਾ, ਅਤੇ ਮੈਂ ਮਜ਼ੇ ਮੈਨੂੰ ਆ ਰਹੇ ਨੇ। ਸਾਡਾ ਅੰਬ ਦੇ ਉੱਤੇ ਮੈਂ ਲੱਗੇ ਹੋਏ ਨੇ, ਅਤੇ ਠੰਡੀਆਂ ਠੰਡੀਆਂ ਹਵਾਵਾਂ ਚੱਲ ਰਹੀਆਂ, ਅਤੇ ਅੱਜ ਮੈਂ ਬਹੁਤ ਖੁਸ਼ ਹਾਂ। ਗੱਲ ਇੱਥੇ ਕਰ ਰਿਹਾ ਸੀ, ਰੂਹ ਉਹਦੀ ਉੱਥੇ ਜੰਗਲਾਂ 'ਚ ਫਿਰ ਰਹੀ ਸੀ। ਉਸੇ ਰਾਤ ਉਹਦੀ ਡੈਥ ਹੋ ਗਈ ਹੈ, ਔਰ ਮਰਨ ਤੱਕ ਉਹ ਆਪਣੇ ਨਹੀਂ, ਉਹਦੀ ਰੂਹ ਉੱਥੇ ਹੀ ਸੀ, ਜਿਸਮ ਇੱਥੇ ਸੀ। ਇਹ ਹੈ। ਅੱਛਾ, ਇੱਥੇ ਆਉਣ ਤੋਂ ਪਹਿਲੇ, ਜਾੜਿਆਂ ਤੋਂ ਪਹਿਲੇ, ਤੁਹਾਡੇ ਦਾਦਾ ਜੀ ਦੇ ਜਿਹੜੇ ਉੱਥੇ ਯਾਰ ਦੋਸਤ ਸੀਗੇ, ਜੀ ਉਹਨਾਂ ਦੇ ਨਾਲ ਤਾਲੁਕਾਤ ਸੀ, ਵਾਕਿਆ ਸੀ, ਉਹਨਾਂ ਦੇ ਵਿੱਚੋਂ ਕੋਈ ਇੱਕ ਅੱਧਾ ਯਾਦਗਾਰ ਵਾਕਿਆ ਜਿਹੜਾ ਉਹ ਸਾਡੇ ਨਾਲ ਸਾਂਝਾ ਸਰ, ਸਾਡੇ ਇਲਾਕੇ ਦੇ ਅੰਦਰ ਅੰਮੀ ਭਲਵਾਨ ਸੀ। ਅੰਮੀ ਭਲਵਾਨ ਸੀ ਹਿੰਦੂ। ਠੀਕ ਹੈ ਜੀ। ਉਹ ਸਾਰੇ ਮੁਸਲਮਾਨ ਵੀ ਪਿੰਡ ਜਿਹੜੇ ਸੀ, ਚਾਹੇ ਹਿੰਦੂ ਹੋਏ, ਚਾਹੇ ਸਿੱਖ ਹੋਏ, ਤੇ ਚਾਹੇ ਮੁਸਲਮਾਨ ਹੋਏ, ਉਹ ਸਾਰਿਆਂ ਦਾ ਚੋਰੀ ਦੁੱਧ ਪੀ ਜਾਂਦਾ ਸੀ। ਕੋਈ ਵੀ ਮਾਈਂਡ ਨਹੀਂ ਸੀ ਕਰਦਾ। ਸਾਰਾ ਦਿਹਾੜੀ ਉਹ ਦੁੱਧ ਨਹੀਂ ਰੱਖਿਆ ਹੁੰਦਾ ਉਹਲੇ ਦੇ ਵਿੱਚ ਕੱਢਣ ਵਾਸਤੇ, ਸੁਬਾਹ ਮੱਖਣ ਬਣਾਈਦਾ। ਠੀਕ ਹੈ ਜੀ। ਸਹੀ ਹੈ। ਭਲਵਾਨ ਸੀ ਉਹ, ਲੇਕਿਨ ਉਹ ਐਡਾ ਲੈਣ ਲੋੜ ਨਹੀਂ ਸੀ। ਉਹਨੇ ਜਿੱਥੇ ਘਰ ਦੇਖਣਾ, ਬੀਬੀ ਜ਼ਰਾ ਪਾਸੇ ਹੀ ਉਹਨੇ ਉਹਦਾ ਉਹਲੇ ਦੇ ਵਿੱਚੋਂ ਦੁੱਧ ਪੀ ਜਾਣਾ ਸਾਰਾ। ਕੋਈ ਮਾਈਂਡ ਨਹੀਂ ਸੀ ਕਰਦਾ। ਅੱਛਾ। ਉਹਨੂੰ ਬਲਕਿ ਜਦੋਂ ਮਿਲ ਜਾਣਾ, ਬੀਬੀ ਨੇ ਉਹ ਬੁਰਾ ਭਲਾ ਕਹਿਣਾ, ਤੇਰੀ ਅਸੀਂ ਤੇ ਅਸੀਂ, ਤੂੰ ਮੇਰਾ ਦੁੱਧ ਪੀ ਗਿਆ ਸਾਰਾ। ਕੋਈ ਚੱਕਰ ਨਹੀਂ ਸੀ, ਕੋਈ ਉਹਨਾਂ ਭਾਣੇ 'ਚ ਪੀ ਜਾਂਦਾ ਸੀ, ਉਹਨੇ ਫਿਰ ਇਸਤੇਮਾਲ ਕਰਦੇ ਹੁੰਦੇ ਸੀ, ਕੋਈ ਰੌਲਾ ਹੀ ਨਹੀਂ ਸੀਗਾ। ਦੂਸਰਾ ਹੈ ਕੇਰ ਸਿੰਘ, ਜਿਹੜੇ ਸਗੇਤਰੀ ਵਾਲੇ ਨੇ, ਇਹ ਮੇਰੇ ਦਾਦੇ ਦੇ ਧਰਮ ਦੇ ਭਰਾ ਸੀ। ਉਹ ਸਾਡੇ ਘਰ ਖਾਂਦੇ ਸੀ, ਅਸੀਂ ਉਹਨਾਂ ਦੇ ਘਰ ਖਾਂਦੇ ਸੀ। ਕੋਈ ਚੱਕਰ ਨਹੀਂ ਸੀ ਕਿਸੇ ਕਿਸਮ ਦਾ ਕਿ ਉਹਨਾਂ ਨੇ ਸਾਡੇ ਘਰ ਨਹੀਂ ਖਾਣਾ ਜਾਂ ਉਹ ਨਹੀਂ ਖਾਣਾ। ਜਾਂ ਜਿਹੜਾ ਅਜੀਤ ਸਿੰਘ ਜ਼ੈਲਦਾਰ ਫੈਮਿਲੀ ਮਨੀ ਮੈਜਲੀ, ਉਹ ਵੀ ਸਾਡੇ ਉਵੇਂ ਆਉਂਦੇ ਸੀ, ਸ਼ਾਦੀ ਵਿਆਹ ਖਾਣ, ਪਰ ਕੋਈ ਚੱਕਰ ਹੀ ਨਹੀਂ ਸੀਗਾ। ਇਹ ਤਾਂ ਐਵੇਂ ਸਿਰਫ ਹਾਈਲਾਈਟ ਕੀਤਾ ਜਾਂਦਾ ਹੈ, ਨਜ਼ਰੀਆ ਜ਼ਰੂਰਤ ਦੇ ਤਹਿਤ ਮੁਨਾਫਰਤ ਫੈਲਾਈ ਜਾਂਦੀ ਹੈ ਆਪਣੇ ਸਿਆਸੀ ਮਕਸਦ ਦੀ ਖਾਤਰ। ਸਾਡੇ ਨਾਲ ਸਿੱਖਾਂ ਦਾ ਪਿੰਡ ਸੀ, ਅਤੇ ਉਹਨਾਂ ਦੇ ਘਰ ਨਾਲ ਚੋਰੀ ਹੋ ਗਈ, ਸਿੱਖਾਂ ਦੇ ਘਰ, ਅਤੇ ਡਾਕਾ ਪੈ ਗਿਆ ਰਾਤ ਨੂੰ। ਅਤੇ ਸੁਬਾਹ ਦੇ ਟਾਈਮ ਪੁਲਿਸ ਆਈ ਹੋਈ ਸੀ। ਇੰਸਪੈਕਟਰ ਕੋਈ ਇੱਧਰ ਦਾ ਸੀ, ਵੈਸਟ ਪੰਜਾਬ ਦਾ, ਗੁਜਰਾਂਵਾਲੇ ਸਾਈਡ ਦਾ। ਉਹਨੂੰ ਕੀ ਪਤਾ ਉੱਥੋਂ ਦੇ ਲੋਕਾਂ ਦਾ ਤਵਾਜ਼ਨ ਦਾ, ਨਵਾਂ ਗਿਆ ਸੀ। ਪੁਲਿਸ ਆਈ ਹੋਈ ਅਤੇ ਇਨਕੁਆਇਰੀ ਕਰ ਰਹੇ ਨੇ ਡਾਕੇ ਦੇ ਬਾਰੇ ਨਾ, ਸਾਰਾ ਪਿੰਡ ਇਕੱਠਾ ਕੀਤਾ ਹੋਇਆ। ਦਾਦਾ ਜੀ ਅਤੇ ਉਹ ਜਿਹੜਾ ਤੁਹਾਨੂੰ ਮੈਂ ਕੇਰ ਸਿੰਘ ਦੱਸ ਰਿਹਾ, ਉਸਦਾ ਭਾਈ, ਇਹ ਜਾ ਰਹੇ ਨੇ। ਹੁਣ ਇੰਸਪੈਕਟਰ ਨੇ ਕਿਹਾ ਜੀ ਉਹ ਬੰਦੇ ਜਿਹੜੇ ਘੋੜੀ 'ਤੇ ਜਾ ਰਹੇ ਨੇ ਕੌਣ ਨੇ? ਉਹ ਸਿੱਖ ਨੇ ਕਿਹਾ ਜੀ ਇਹ ਨਾਲ ਦੇ ਪਿੰਡ ਦੇ ਨੇ। ਉਹਨੇ ਕਿਹਾ ਇਹਨਾਂ ਨੂੰ ਜ਼ਰਾ ਆਵਾਜ਼ ਮਾਰੋ। ਬੁਲਾ ਲਿਆ, ਕਹਿਣ ਲੱਗੇ ਜੀ ਬੈਠੋ। ਉਹ ਜਿਹੜਾ ਘਰ ਵਾਲਾ ਸੀ, ਉਹਨੇ ਕਿਹਾ ਜਨਾਬ ਤੁਸੀਂ ਨਹੀਂ ਜਾਣਦੇ, ਇਹਨਾਂ ਨੂੰ ਜਾਣ ਦਿਓ। ਉਹਨੇ ਕਿਹਾ ਨਹੀਂ ਮੈਂ ਗੱਲ ਕਰਨੀ ਇਹਨਾਂ ਦੇ ਨਾਲ। ਉਹ ਬਤੇਰਾ ਉਹਨੂੰ ਸਮਝਾਉਂਦਾ ਰਿਹਾ ਕਿ ਜਨਾਬ ਮੈਨੂੰ ਨਾ ਤੁਸੀਂ ਅਜ਼ਾਬ ਪਾਓ, ਇਹ ਬੜੇ ਜੀ ਫਲਾਣ ਹੈ, ਜੋ ਵੀ ਤਾਰਫ ਕਰਦਾ। ਉਹ ਇੱਧਰ ਦਾ ਸੀ ਚੁੱਕੇ, ਅਤੇ ਨਾਲ ਉਹਦੀ ਕੋਈ ਕਮਿਊਨਿਟੀ ਵੀ ਕੋਈ ਹੋ ਰਹੀ ਸੀ, ਕੋਈ ਨਫ਼ਰਤ ਅੰਗੇਜ਼ ਜੀ। ਅਤੇ ਉਹ ਜਨਾਬ ਆਖਣ ਕੇ ਮੈਂ ਇਹਨਾਂ ਨਾਲ ਗੱਲ ਜ਼ਰੂਰ ਕਰਨੀ ਹੈ, ਮੈਂ ਇਹਨੂੰ ਤਫਤੀਸ਼ ਕਰਨੀ ਹੈ, ਇਹਨਾਂ ਦਾ ਵੀ ਮੈਂ ਪਤਾ ਕਰਨਾ ਕਿ ਡਾਕੇ ਜਿਹਨਾਂ ਦਾ ਹੱਥ ਨਹੀਂ। ਅਜੇ ਗੱਲ ਕਰ ਰਹੇ ਨੇ, ਇਸੇ ਟਾਈਮ ਉਹਨਾਂ ਦੇ ਪਿੰਡ ਦੀ ਜਿਹੜੀ ਚਮਾਰੀ ਸੀ ਨਾ, ਘਰਾਂ ਦੇ ਵਿੱਚੋਂ ਗੰਦਗੀ ਚੁੱਕਦੀ ਸੀ, ਉਹ ਪੈਦਾਇਸ਼ੀ ਪੋਲੀਓ ਦੀ ਮਰੀਜ਼ ਸੀ। ਉਹ ਟੋਕਰੀ ਲੈ ਕੇ ਤੇ ਗੁਜ਼ਰਨ ਲੱਗੀ ਨਾ, ਅਤੇ ਇੰਸਪੈਕਟਰ ਨੂੰ ਆਵਾਜ਼ ਮਾਰੀ, ਇੱਧਰ ਕੁੜੀ ਹੈ। ਉਹਨਾਂ ਨੇ ਕਿਹਾ ਜੀ ਇਹ ਤਾਂ ਸਾਡੀ, ਇਹਦੀ ਮਾਂ ਵੀ ਸਾਡੇ ਕੋਲ ਸੀ, ਅਤੇ ਇਹ ਵਿਚਾਰੀ ਤਾਂ ਸਾਡੀ ਘਰਾਂ 'ਚ ਕੂੜਾ ਚੁੱਕਦੀ ਹੈ। ਕਹਿੰਦਾ ਨਹੀਂ ਇੱਥੇ ਬਿਠਾਓ, ਬੈਠ ਇੱਥੇ। ਅਤੇ ਉਹ ਚੂੰਕਿ ਇਹਨਾਂ ਨੇ ਸਿੱਖ ਨੂੰ ਇਸ਼ਾਰਾ ਕਰਤਾ ਸੀ ਕਿ ਇਹ ਬੈਠ ਚੁੱਕੇ ਸਨ। ਇਹਨਾਂ ਨੇ ਉਹਨੂੰ ਕਿਹਾ ਕਿ ਗੱਲ ਹੈਗੀ ਕਿ ਅਸੀਂ ਨਹੀਂ ਬੋਲੇ, ਤੂੰ ਸਾਡੀ ਇਨਸਲਟ ਕੀਤੀ ਹੈ, ਅਸੀਂ ਕੁਝ ਨਹੀਂ ਕਿਹਾ।
ਲੇਕਿਨ ਤੂੰ ਹੁਣ ਇਹ ਪਿੰਡ ਦੀ ਕਮੀ ਜਿਹੜੀ ਵਿਚਾਰੀ ਔਰਤ ਹੈ ਇਹਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਤੈਨੂੰ ਮਾਫੀ ਨਹੀਂ ਹੈ। ਰਹਿ ਗਿਆ ਡਾਕਾ ਰਾਜ, ਤੂੰ ਆਪਣਾ ਬਿਲਾ ਕਰ। ਉਹ ਬਹਿਸ ਬਸਾਇਆ ਹੈ ਤੇ ਉਸ ਤੋਂ ਬਾਅਦ ਇਹ ਚਲੇਗਾ। ਉਦੋਂ ਮੇਰੇ ਵਾਲਾ ਸਾਹਿਬ ਦੱਸਦੇ ਨੇ ਕਿ ਉਹ 3 ਸਾਲ ਉਹ ਇਨਕੁਆਇਰੀ ਚੱਲਦੀ ਰਹੀ। ਉਹ ਇੰਸਪੈਕਟਰ ਆਪਣੇ ਪਿਓ ਨੂੰ ਲੈ ਕੇ ਇੱਥੋਂ ਗੁਜਰਾਂਵਾਲੇ ਸਾਈਡ ਤੋਂ ਪੈਰ ਫੜਦਾ ਰਿਹਾ ਕਿ ਮੇਰੀ ਜਾਨ ਛੱਡ ਦਿਓ। ਇਹਨਾਂ ਨੇ ਕਿਹਾ ਕਿ ਤੂੰ ਮੇਰੀ ਆਪਣੀ ਬੇਟੀ ਹੁੰਦੀ ਨਾ, ਤੂੰ ਬੇਇੱਜ਼ਤੀ ਕੀਤੀ ਹੁੰਦੀ ਤੇ ਮੈਂ ਤੈਨੂੰ ਛੱਡ ਦੇਣਾ ਸੀ। ਤੂੰ ਕਿ ਪਿੰਡ ਦੀ ਕਮੀ ਦੀ ਬੱਚੀ ਜਿਹੜੀ ਅਪਾਹਜ ਹੈ ਚਮਾਰ, ਉਹਦੀ ਬੇਇੱਜ਼ਤੀ ਕੀਤੀ। ਜੇ ਮੈਂ ਛੱਡਦਾ ਨਾ ਤੈਨੂੰ ਤੇ ਮੈਂ ਇਸ ਇਲਾਕੇ 'ਚ ਰਹਿ ਨਹੀਂ ਸਕਦਾ। ਲੋਕ ਕਹਿਣਗੇ ਕਿ ਆਪਣੀ ਧੀ ਨਹੀਂ ਸੀ ਨਾ ਤਾਂ ਛੱਡ ਦਿੱਤਾ, ਲਿਆਦਾ ਮੈਂ ਤੈਨੂੰ ਛੱਡਣਾ। ਉਹ ਡਿਸਮਿਸ ਫਰੋਮ ਸਰਵਿਸ ਹੋਇਆ ਉਹ ਇੰਸਪੈਕਟਰ ਜਿਹੜਾ ਸੀ, ਉਹ ਚਮਾਰ ਬੱਚੀ ਪਿੱਛੇ।